वाहिगुरू जी का खालसा वाहिगुरू जी की फतेह। TVT4 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਫੇਸਬੁੱਕ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਉਹਨਾਂ ਸਾਰਿਆਂ ਦਾ ਮੈਂ ਅਮਰਵੀਰ ਸਿੰਘ ਅੱਜ ਇਸ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ ਜਿੱਥੇ 1984 ਦੀ ਗੱਲ ਕਰਦੇ ਹਾਂ, ਨਵੰਬਰ 1984 ਦੀ ਸਿੱਖ ਨਸਲਕੁਸ਼ੀ ਜਿਹੜੀ ਵਾਪਰੀ ਸੀ 1984 ਦੇ ਵਿੱਚ, ਅੱਜ ਉਹਦੀ ਜਿਹੜੀ ਵਰ੍ਹੇਗੰਢ ਹੈਗੀ ਹੈ ਉਹ ਦੁਨੀਆ ਭਰ ਦੇ ਵਿੱਚ ਸਿੱਖਾਂ ਵੱਲੋਂ ਉਸ ਦੁਖਾਂਤ ਨੂੰ ਯਾਦ ਕੀਤਾ ਜਾ ਰਿਹਾ ਹੈ। ਤੇ ਇਹ ਜਿਹੜਾ ਦੁਖਾਂਤ ਹੈਗਾ, ਇਹਦੇ ਇਨਸਾਫ ਦੇ ਲਈ ਜਿਹੜੀ ਜੱਦੋ-ਜਹਿਦ ਹੈਗੀ ਹੈ ਉਹਨੂੰ ਸਾਡੀ ਅਗਲੀ ਜਿਹੜੀ ਜਨਰੇਸ਼ਨ ਹੈਗੀ ਹੈ, ਕੌਮ ਦੀ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਦੀ ਜਿਹੜੀ ਕੋਸ਼ਿਸ਼ ਹੈਗੀ ਹੈ ਉਹ ਕੀਤੀ ਜਾ ਰਹੀ ਹੈ। ਇਸੇ ਕੋਸ਼ਿਸ਼ ਦੇ ਤਹਿਤ ਥਾਂ-ਥਾਂ ਤੇ ਜਿਹੜੇ ਸਮਾਗਮ ਨੇ ਉਹ ਹੋਏ ਨੇ ਪਿਛਲੇ ਦਿਨਾਂ ਦੇ ਵਿੱਚ ਤੇ ਹੁਣ ਵੀ ਹੋ ਰਹੇ ਨੇ। ਤੇ ਭਾਵੇਂ ਉਹ ਅੰਮ੍ਰਿਤਸਰ ਦੇ ਵਿੱਚ ਜਿੱਥੇ ਇਹ ਸਾਕਾ 1984 ਘੱਲੂਘਾਰਾ ਵਾਪਰਿਆ ਸੀ ਉੱਥੋਂ ਦੀ ਧਰਤੀ ਹੋਵੇ, ਉੱਥੇ ਸਿੱਖ ਜਥੇਬੰਦੀਆਂ ਵੱਲੋਂ ਮਾਰਚ ਵੀ ਕੱਢੇ ਜਾ ਰਹੇ ਨੇ। ਉੱਥੇ ਹੀ ਵਿਦੇਸ਼ਾਂ ਦੇ ਵਿੱਚ ਵੱਖ-ਵੱਖ ਥਾਵਾਂ ਤੇ ਸੈਮੀਨਾਰ ਦੇ ਜਿਹੜੇ ਆਯੋਜਨ ਨੇ ਉਹ ਵੀ ਕੀਤੇ ਗਏ ਨੇ। ਸੋ ਜਦੋਂ ਅਸੀਂ ਓਵਰਆਲ ਗੱਲ ਕਰਦੇ ਹਾਂ ਕਿ ਅੱਜ ਅਸੀਂ 3 ਦਹਾਕਿਆਂ ਤੋਂ ਬਾਅਦ ਕਿੱਥੇ ਕੁ ਖਲੋਤਿਆਂ ਤੇ ਜਿਹੜੀ ਇਹ ਇਨਸਾਫ ਲਈ ਜੱਦੋ-ਜਹਿਦ ਹੈਗੀ ਹੈ, ਸਿੱਖ ਨਸਲਕੁਸ਼ੀ 1984 ਦੇ ਇਨਸਾਫ ਲਈ, ਇਹਦੇ ਵਿੱਚ ਅੱਜ ਦੀ ਜਿਹੜੀ ਸਿੱਖ ਨੌਜਵਾਨੀ ਹੈਗੀ ਹੈ ਉਹਦੀ ਇਨਵੋਲਵਮੈਂਟ ਕਿੰਨੀ ਕੁ ਹੈ, ਕਿੰਨੀ ਕੁ ਉਹ ਇਸ ਦਰਦ ਨੂੰ ਮਹਿਸੂਸ ਕਰਦੀ ਹੈ ਤੇ ਅੱਗੇ ਇਸ ਦੇ ਇਨਸਾਫ ਦੇ ਲਈ ਜਿਹੜੀ ਜੱਦੋ-ਜਹਿਦ ਹੈਗੀ ਹੈ ਉਹਦੇ ਵਿੱਚ ਕਿੰਨਾ ਕੁ ਯੋਗਦਾਨ ਪਾ ਰਹੀ ਹੈ। ਇਸੇ ਇਸ਼ੂ ਦੇ ਉੱਤੇ, ਇਸੇ ਸਵਾਲ ਦੇ ਨਾਲ ਅੱਜ ਅਸੀਂ ਗੱਲਬਾਤ ਜਿਹੜੀ ਹੈਗੀ ਹੈ ਇਸ ਦੇ ਉੱਪਰ ਕਰਾਂਗੇ। ਇਹ ਸਾਰੀ ਗੱਲਬਾਤ ਦੇ ਲਈ ਅੱਜ ਸਾਡੇ ਨਾਲ ਸਿੱਖ ਐਕਟਿਵਿਸਟ ਵਰਜੀਨੀਆ ਤੋਂ ਜਿਹੜੇ ਹੈਗੇ ਆ ਉਹ ਸਾਡੇ ਨਾਲ ਜੁੜੇ ਹੋਏ ਆ, ਸਰਦਾਰ ਸੁਰਿੰਦਰ ਸਿੰਘ। ਇਹਨਾਂ ਨਾਲ ਅਸੀਂ ਅੱਜ ਦੀ ਜਿਹੜੀ ਗੱਲਬਾਤ ਹੈਗੀ ਆ ਉਹਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਭਾਈ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਅਮਰਵੀਰ ਸਿੰਘ ਜੀ ਅਤੇ ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੁਰਿੰਦਰ ਸਿੰਘ ਜੀ, ਜਦੋਂ ਅਸੀਂ ਗੱਲ ਕਰਦੇ ਹਾਂ ਇਨਸਾਫ ਦੀ ਤਾਂ ਜਿਹੜੀ ਜਨਰੇਸ਼ਨ ਹੈਗੀ ਹੈ ਉਹ 20-25 ਸਾਲਾਂ ਦੀ ਗਿਣੀ ਜਾਂਦੀ ਹੈ। ਉਹ ਤੋਂ ਬਾਅਦ ਜਿਹੜੀ ਨਵੀਂ ਪੀੜ੍ਹੀ ਹੈਗੀ ਹੈ ਉਹ ਐਕਸ਼ਨ ਦੇ ਵਿੱਚ ਆਉਂਦੀ ਹੈ। ਸੋ ਕੌਮ ਦੀ ਜਿਹੜੀ ਨਵੀਂ ਪੀੜ੍ਹੀ ਹੈਗੀ ਹੈ, ਤੁਸੀਂ ਬੱਚਿਆਂ ਦੇ ਨਾਲ ਇਨਵੋਲਵ ਵੀ ਹੈਗੇ ਹੋ, ਸਿੱਖ ਐਕਟਿਵਿਜ਼ਮ ਦੇ ਹਵਾਲੇ ਨਾਲ ਲੋਕਲੀ ਤੁਸੀਂ ਐਕਟਿਵ ਵੀ ਹੈਗੇ ਹੋ, ਤਾਂ ਕੀ ਮਹਿਸੂਸ ਕਰਦੇ ਹੋ ਜਾਂ ਕੀ ਕਹਿਣਾ ਚਾਹੋਗੇ? ਜਿਹੜਾ ਇੱਕ ਮੁੱਢਲਾ ਸਵਾਲ ਉੱਠਦਾ ਵੀ ਅੱਜ ਦੀ ਜਿਹੜੀ ਨਵੀਂ ਪੀੜ੍ਹੀ ਹੈਗੀ ਹੈ ਉਹ 1984 ਦੇ ਦਰਦ ਨੂੰ ਕਿੰਨਾ ਕੁ ਮਹਿਸੂਸ ਕਰਦੀ ਹੈ ਤੇ ਉਹਦੇ ਇਨਸਾਫ ਦੇ ਲਈ ਜਿਹੜੀ ਜੱਦੋ-ਜਹਿਦ ਹੈਗੀ ਹੈ ਉਹਦੇ ਵਿੱਚ ਕਿੰਨੀ ਕੁ ਇਨਵੋਲਵਮੈਂਟ ਜਾਂ ਕਿੰਨਾ ਕੁ ਇੰਟਰਸਟ ਸ਼ੋ ਕਰਦੀ ਹੈ? ਹਾਂਜੀ ਅਮਰਵੀਰ ਜੀ, ਇਹਦੇ ਵਿੱਚ ਨਾ ਮੈਂ 3 ਤਰ੍ਹਾਂ ਦੀਆਂ ਉਹਨੂੰ ਕਲਾਸੀਫਿਕੇਸ਼ਨ ਦੇ ਸਕਦਾ ਕਿ ਇੱਕ ਤੇ ਉਹ ਨੇ ਜਿਨ੍ਹਾਂ ਨੂੰ ਇਸ ਚੀਜ਼ ਤੋਂ ਬਿਲਕੁਲ ਹੀ ਪਰੇ ਰੱਖਿਆ ਗਿਆ। ਪੇਰੈਂਟਸ ਜਿਹੜੇ ਸੀ ਉਹਨਾਂ ਨੇ ਬਲਕਿ ਇੱਥੋਂ ਤੱਕ ਕਹਿਣਾ ਸ਼ੁਰੂ ਕੀਤਾ ਕਿ ਵੀ ਸਕੂਲ ਦੇ ਵਿੱਚ ਕਦੀ ਵੀ ਕਿਸੇ ਨਾਮ ਦਾ ਤੁਸੀਂ ਕੋਈ ਇਹਨਾਂ ਨੂੰ ਵਰਕਰ ਨਹੀਂ ਪੜ੍ਹਾਉਣਾ। ਮਤਲਬ ਕਿ ਉਹਨਾਂ ਨੇ ਉਹਨਾਂ ਦਾ ਜਿਹੜਾ ਭਾਵ ਹੁੰਦਾ ਉਹ ਖਾਲਿਸਤਾਨ ਨਾਲ ਜੁੜਿਆ ਹੁੰਦਾ ਕਿ ਇਹਨਾਂ ਨਾਲ ਕੋਈ ਵੀ ਉਸ ਮੂਵਮੈਂਟ ਦੀ, ਉਸ ਟਾਈਮ ਦੀ ਕੋਈ ਗੱਲ ਨਹੀਂ ਕਰਨੀ, ਸਾਡੇ ਬੱਚਿਆਂ ਨੂੰ ਅਸੀਂ ਇੰਪ੍ਰੈਸ਼ਨ ਨਹੀਂ ਦੇਣਾ ਚਾਹੁੰਦੇ ਉਹ ਵਾਲਾ। ਪਰ ਉਸ ਤੋਂ ਬਾਅਦ ਫਿਰ ਜਿਹੜੇ ਦੂਸਰੇ ਹੈਗੇ ਨੇ ਉਹਦੇ 'ਚ ਉਹ ਵੀ ਨੇ ਜਿਨ੍ਹਾਂ ਨੂੰ ਪੜ੍ਹਿਆ ਵੀ ਹੈ, ਜਿਨ੍ਹਾਂ ਨੇ ਘਰਾਂ 'ਚ ਵੀ ਮਾਹੌਲ ਵੀ ਦੇਖਿਆ, ਪਰ ਉਹ ਫਿਰ ਇੱਕ ਮੈਂਟੈਲਿਟੀ ਜਿੱਦਾਂ ਨਾ ਡਿਵੈਲਪ ਹੋ ਜਾਂਦੀ ਹੈ ਇੱਥੋਂ ਦੇ ਮਾਹੌਲ 'ਚ ਆ ਕੇ ਕਿ ਸਾਨੂੰ ਕੀ, ਉਹ ਮੈਂ ਉਹਨੂੰ ਬੜੇ ਸ਼ਾਰਟ ਦੇ ਵਿੱਚ ਕਹਿੰਦਾ ਹੁੰਦਾ ਕਿ ਉਹ ਲਈ ਸਾਨੂੰ ਕੀ ਵਾਲੀ ਕਲਾਸੀਫਿਕੇਸ਼ਨ ਹੈ ਕਿ ਉਹ ਕਹਿੰਦੇ ਨੇ ਜੀ ਜੋ ਹੋਇਆ ਸੀ ਉਹ ਹੋ ਗਿਆ ਸੀ, ਹੁਣ ਲੈਟਸ ਮੂਵ ਔਨ ਤੇ ਉਸ ਤਰ੍ਹਾਂ ਕਰੀਏ। ਪਰ ਜਿਹੜੀ ਇੱਕ ਜਨਰੇਸ਼ਨ ਜਿਹੜੀ ਉਸ ਤੋਂ ਬਾਅਦ ਵਾਲੀ ਜਿਹੜੀ ਮੇਨ ਕਲਾਸੀਫਿਕੇਸ਼ਨ ਜਿਹਦੇ ਬਾਰੇ ਅੱਜ ਮੈਂ ਗੱਲ ਕਰਨਾ ਚਾਹੁੰਦਾ, ਜਿਨ੍ਹਾਂ ਨੂੰ ਮੈਂ ਆਪਣਾ ਅੱਜ ਮੈਸੇਜ ਦੇਣਾ ਚਾਹੁੰਦਾ, ਉਹ ਬੱਚੇ ਨੇ ਜਿਨ੍ਹਾਂ ਨੇ ਸਕੂਲਾਂ ਦੇ ਵਿੱਚ, ਗੁਰਮਤਿ ਸਕੂਲਾਂ ਦੇ ਵਿੱਚ ਜਾ ਕੇ ਇਹਨਾਂ ਬਾਰੇ ਪੜ੍ਹਿਆ ਸੁਣਿਆ। ਉਹਨਾਂ ਨੂੰ ਵੈਸੇ ਇਤਿਹਾਸ ਦਾ ਬੜਾ ਸ਼ੌਂਕ ਸੀ, ਉਹਨਾਂ ਨੇ ਪੜ੍ਹਿਆ, ਉਹਨੂੰ ਵਿਚਾਰਿਆ, ਦੇਖਿਆ ਕਿ ਸਾਡੇ ਨਾਲ ਕੀ ਹੋਇਆ ਜਾਂ ਸਾਡੀਆਂ ਜੜ੍ਹਾਂ ਕਿੱਥੇ ਨੇ। ਇੱਥੇ ਦੀ ਮੈਂ ਬੌਰਨ ਜਨਰੇਸ਼ਨ ਦੀ ਗੱਲ ਕਰ ਰਿਹਾ। ਔਰ ਉਸ ਤੋਂ ਇਲਾਵਾ ਜਿਹੜਾ ਉਹਨਾਂ ਨੇ ਆਪਣੇ ਜਿਹੜੇ ਪੇਰੈਂਟਸ ਕੋਲੋਂ ਜਾਂ ਰਿਸ਼ਤੇਦਾਰਾਂ ਕੋਲੋਂ, ਜਿਨ੍ਹਾਂ ਕੋਲੋਂ ਡਾਇਰੈਕਟਲੀ ਬੈਠ ਕੇ ਗੱਲਾਂ ਸੁਣੀਆਂ, ਸਾਰਾ ਸਮਝਿਆ ਕਿ ਪਿੱਛੇ ਉਸ ਵੇਲੇ ਕੀ ਹੋਇਆ ਸੀ, ਉਹ ਭਾਰਤੀ ਪ੍ਰੋਪੇਗੈਂਡਾ ਤੋਂ ਥੋੜਾ ਜਿਹਾ ਉੱਪਰ ਉੱਠ ਕੇ ਉਹਨਾਂ ਨੇ ਦੇਖਿਆ, ਥੋੜੀ ਜਿਹੀ ਰਿਸਰਚ ਕੀਤੀ। ਉਹ ਵਾਲੀ ਜਨਰੇਸ਼ਨ ਨੇ ਇਹਨੂੰ ਬਹੁਤ ਹੀ ਚੰਗੇ ਤਰੀਕੇ ਨਾਲ ਸਾਰੀ ਜਿਹੜੀ ਮੁਹਿੰਮ ਨੂੰ ਅੱਗੇ ਚਲਾਇਆ, ਅੱਗੇ ਸੰਭਾਲਿਆ। ਅਗਲੀ ਜਨਰੇਸ਼ਨ ਨੂੰ, ਉਹ ਬਲਕਿ ਆਉਣ ਵਾਲੀ ਜਨਰੇਸ਼ਨ ਨੂੰ ਵੀ ਨਾਲ ਨਾਲ ਹੁਣ ਐਜੂਕੇਟ ਕਰ ਰਹੇ ਨੇ। ਔਰ ਉਸੇ ਹਵਾਲੇ ਨਾਲ ਹੀ ਅੱਜ ਜਿਹੜਾ ਮੇਰਾ ਅੱਜ ਜਿਹੜਾ ਮਨ ਬਣਿਆ ਸੀ ਇਹਦੇ ਬਾਰੇ ਗੱਲ ਕਰਨ ਦਾ ਵੀ, ਕਿਉਂਕਿ ਹੁਣ 4 ਨਵੰਬਰ ਨੂੰ ਜਾਰਜ ਵਾਸ਼ਿੰਗਟਨ ਯੂਨੀਵਰਸਿਟੀ, ਵਾਸ਼ਿੰਗਟਨ ਦੀ ਜਿਹੜੀ ਤੇ ਬੜੀ ਫੇਮਸ ਯੂਨੀਵਰਸਿਟੀ ਹੈ ਸਾਡੀ, ਤੇ ਉਹਨਾਂ ਦੇ ਜਾਰਜ ਵਾਸ਼ਿੰਗਟਨ ਯੂਨੀਵਰਸਿਟੀ ਦੀ ਜਿਹੜੀ ਸਿੱਖ ਸਟੂਡੈਂਟ ਐਸੋਸੀਏਸ਼ਨ ਹੈ
ਉਹਨਾਂ ਦੇ ਪ੍ਰੈਜ਼ੀਡੈਂਟ ਮੋਹਮੀਤ ਸਿੰਘ ਤੇ ਉਹਨਾਂ ਦੀ ਸਾਰੀ ਟੀਮ ਨੇ ਮਿਲ ਕੇ ਇੱਕ ਪ੍ਰੋਗਰਾਮ ਅਰੇਂਜ ਕੀਤਾ ਹੋਇਆ ਸੀ ਇੱਥੇ ਦੁਪਹਿਰੀ 3 ਤੋਂ 5 ਸੰਡੇ ਨੂੰ। ਉਹਦੇ ਹਵਾਲੇ ਨਾਲ ਮੈਂ ਜਿਹੜਾ ਉਹ ਦੇਖ ਕੇ ਮੇਰਾ ਆਪਣਾ ਮੈਂ ਇੰਨਾ ਜ਼ਿਆਦਾ ਇਮੋਸ਼ਨਲ ਹੋਇਆ ਕਿ ਬੱਚਿਆਂ ਨੇ ਜਿਸ ਤਰ੍ਹਾਂ ਉਸ ਸਾਰੀ ਕਮਾਂਡ ਨੂੰ ਸੰਭਾਲ ਲਿਆ ਔਰ ਸਾਰਾ ਪ੍ਰੋਗਰਾਮ ਉਹਨਾਂ ਨੇ ਬਹੁਤ ਹੀ ਚੰਗੇ ਢੰਗ ਨਾਲ ਪਹਿਲੇ ਤੇ ਆਰਗੇਨਾਈਜ਼ ਕੀਤਾ ਹੋਇਆ ਸੀ। ਜਿਹੜੇ ਆਡੀਅנס ਸੀ ਜਿਹੜੀ ਉਹਦੇ ਵਿੱਚ ਵੀ ਜ਼ਿਆਦਾਤਰ ਜਿਹੜੇ ਨਾਨ ਸਿੱਖ ਸੀ, ਕਾਲਜ ਸਟੂਡੈਂਟ, ਯੰਗ ਅਡਲਟਸ ਐਂਡ ਵਾਈਟਸ, blacks, Asians, every kind of person was there. And they, like the way they conducted the whole program, very systematically, educated them very nicely, brief, but at the same time, kind of a whole timeline so that they can understand the entire context, not just one event only. And then they eventually concluded it with the right messages and everything. So that is the generation. I really think that they have taken the light from us and moving on to the next, kind of building it to the next level now, to the next generation. ਜੀ ਭਾਈ ਸਾਹਿਬ, ਜਿਵੇਂ ਤੁਸੀਂ ਸੈਕੰਡ ਕਲਾਸੀਫਿਕੇਸ਼ਨ ਦੀ ਗੱਲ ਕੀਤੀ ਹੈ ਕਿ ਮੈਂ ਕਲਾਸੀਫਾਈ 3 ਕੈਟਾਗਰੀਜ਼ ਦੇ ਵਿੱਚ ਕਰਦਾ, ਜਿਹੜੀ ਸਾਨੂੰ ਕੀ ਵਾਲੀ ਅਪਰੋਚ ਹੈਗੀ ਹੈ ਜਾਂ ਮੈਂਟੈਲਿਟੀ ਹੈਗੀ ਹੈ, ਇਹ ਬਹੁਤਾਤ ਦੇ ਵਿੱਚ ਦੇਖਣ ਨੂੰ ਮਿਲਦੀ ਹੈ। ਇਹ ਜਿਹੜੀ ਉੱਪਰਲੀ ਜਨਰੇਸ਼ਨ ਹੈਗੀ ਹੈ, ਪੇਰੈਂਟਸ ਹੈਗੇ ਆ, ਉਹਨਾਂ ਨੂੰ ਵੀ ਹੁੰਦਾ ਵੀ ਜੀ ਸਾਨੂੰ ਕੀ, ਜੋ ਹੋ ਗਿਆ ਸੋ ਹੋ ਗਿਆ, ਹੁਣ ਉਹਦੇ 'ਤੇ ਮਿੱਟੀ ਪਾਓ, ਉਹਨੂੰ ਭੁੱਲ ਜਾਓ ਅਤੇ ਮੂਵ ਔਨ ਕਰੋ ਜੋ ਤੁਹਾਡੀ ਆਪਣੀ ਲਾਈਫ ਹੈਗੀ ਹੈ। ਅਤੇ ਜਿਹੜੀ ਯੰਗਰ ਜਨਰੇਸ਼ਨ ਹੈਗੀ ਹੈ ਉਹਦੇ ਵਿੱਚ ਉਹਨਾਂ ਦੇ ਡਿਫਰੈਂਟ ਰੀਜ਼ਨਸ ਹੈਗੇ ਨੇ ਕਿ ਉਹ ਇੱਦਾਂ ਕਿਉਂ ਮਹਿਸੂਸ ਕਰਦੇ ਨੇ, ਪਰ ਸਵਾਲ ਇਹ ਉੱਠਦਾ ਵੀ ਕੀ ਇੱਦਾਂ ਦੀ ਜਿਹੜੀ ਅਪਰੋਚ ਹੈਗੀ ਹੈ ਉਹਦੇ ਨਾਲ ਸਿੱਖ ਕੌਮ ਦਾ ਗੁਜ਼ਾਰਾ ਹੋ ਸਕਦਾ? ਨਹੀਂ, ਗੁਜ਼ਾਰਾ ਤੇ ਬਿਲਕੁਲ ਨਹੀਂ ਹੋ ਸਕਦਾ। ਔਰ ਸਿੱਖ ਕੌਮ ਦੇ ਨਾਲ ਹੀ ਸਿਰਫ ਰਿਲੇਟਡ ਚੀਜ਼ ਨਹੀਂ ਹੈ ਤੇ ਅਲਟੀਮੇਟਲੀ ਅਸੀਂ ਸਿਰਫ ਕਿਉਂਕਿ ਸਿੱਖ ਹੋਣ ਦੇ ਨਾਤੇ ਸਾਡੇ ਵਾਸਤੇ ਟੌਪਿਕ ਜਿਹੜਾ ਸਾਡੇ ਦਿਲਾਂ ਦੇ ਨਾਲ ਜੁੜਿਆ ਹੋਇਆ, ਸਾਡੀ ਹਿਸਟਰੀ ਦੇ ਨਾਲ, ਸਾਡੀਆਂ ਜੜ੍ਹਾਂ ਦੇ ਨਾਲ ਜੁੜਿਆ ਹੋਇਆ, ਪਰ ਜੇ ਅਗਰ ਅਸੀਂ ਇਹਨੂੰ ਐਜ਼ ਏ ਜੈਨਰਿਕ ਵੀ ਦੇਖੀਏ ਤੇ ਮੈਂ ਆਪਣਾ ਡਾਕਟਰ ਅਮਰਜੀਤ ਸਿੰਘ ਜੀ ਹੁਣਾਂ ਦੀ ਲਾਈਨ ਇੱਕ ਯੂਜ਼ ਕਰਾਂ ਕਿ ਜੇ 1984 ਦਾ ਇਨਸਾਫ ਮਿਲ ਗਿਆ ਹੁੰਦਾ ਤੇ 2002 ਦੇ ਵਿੱਚ ਗੁਜਰਾਤ ਵਿੱਚ ਉਹ ਨਾ ਵਾਪਰਿਆ ਹੁੰਦਾ, ਤੇ ਜੇ 2002 ਦਾ ਇਨਸਾਫ ਮਿਲ ਗਿਆ ਹੁੰਦਾ ਤੇ ਉਸ ਤੋਂ ਬਾਅਦ ਅੱਗੇ ਜਿਹੜੇ ਹੋਏ ਨੇ ਉਹ ਨਾ ਵਾਪਰੇ ਹੁੰਦੇ। ਸੋ ਇਹਦੇ 'ਚ ਇਹ ਨਹੀਂ ਕਿ ਸਿਰਫ ਸਿੱਖਾਂ ਨਾਲ ਹੀ ਹੋਇਆ ਤੇ ਸਿੱਖਾਂ ਨੂੰ ਇਹਦੇ ਬਾਰੇ ਕੁਝ ਸੋਚਣਾ ਚਾਹੀਦਾ ਜਾਂ ਕਰਨਾ ਚਾਹੀਦਾ ਜਾਂ ਉਹਨਾਂ ਤੇ ਪ੍ਰਭਾਵ ਪੈ ਰਿਹਾ। ਜਿੱਥੇ ਜਿੱਥੇ ਵੀ ਇਸ ਤਰ੍ਹਾਂ ਦੀਆਂ ਪ੍ਰੋਬਲਮ ਖੜੀਆਂ ਹੋ ਰਹੀਆਂ ਨੇ, ਹੁਣ ਜ਼ਿਆਦਾ ਹੋ ਰਹੀਆਂ ਕਿਉਂਕਿ ਹੁਣ ਜਿਹੜੀ ਉਹ ਨਫ਼ਰਤ, ਕਮਿਊਨਲ ਹੇਟ ਹੈ ਜਿਹੜੀ ਉਹ ਫੈਲਾਈ ਜਾ ਰਹੀ ਹੈ ਮੀਡੀਆ ਦੇ ਥਰੂ ਵੀ ਤੇ ਅਦਰਵਾਈਜ਼ ਅੱਜ ਕੱਲ੍ਹ ਪੋਲੀਟੀਕਲ ਸਿਸਟਮ ਹੀ ਸਾਰਾ ਇਹਦੇ ਉੱਤੇ ਚੱਲ ਰਿਹਾ। ਸੋ ਉਹ ਚੀਜ਼ਾਂ ਨੂੰ ਦੇਖਦੇ ਹੋਏ ਇਹ ਸਿਰਫ ਉੱਥੇ ਇੱਕ ਸਿਰਫ ਫੋਕਸਡ ਕਮਿਊਨਿਟੀ ਨੂੰ ਹੀ ਇੰਪੈਕਟ ਨਹੀਂ ਕਰ ਰਹੇ। ਅਲਟੀਮੇਟਲੀ ਹੋਰ ਆਉਣ ਵਾਲੇ 5-10 ਸਾਲਾਂ ਦੇ ਵਿੱਚ ਅਸੀਂ ਦੇਖਾਂਗੇ ਕਿ ਇੱਕ ਗਲੋਬਲ ਇੰਪੈਕਟ ਬਣ ਰਿਹਾ ਜਿਹੜਾ ਕਿ ਸਾਰੇ ਵਰਲਡ ਨੂੰ ਇੱਕ ਤਰ੍ਹਾਂ ਇੰਬੈਲੈਂਸ ਕਰ ਰਿਹਾ ਕਿ ਜਿਹੜੀ ਨੇਸ਼ਨ ਜਿਹੜੀਆਂ ਤੰਗ ਹੋ ਰਹੀਆਂ ਨੇ ਉਹ ਉੱਥੋਂ ਦੀ ਨਿਕਲ ਕੇ ਅਪਰੂਟ ਹੋ ਕੇ ਦੂਜੇ ਪਾਸੇ ਨੂੰ ਭੱਜ ਰਹੀਆਂ। ਦੂਜੇ ਪਾਸੇ ਜਿਹੜੇ ਵਸਰੇ ਲੋਕ ਨੇ ਉਹ ਕਹਿੰਦੇ ਨੇ ਜੀ ਆ ਕੇ ਸਾਡੀ ਰੋਟੀ ਖਰਾਬ ਕਰਨਗੇ, ਸਾਡਾ ਜਿਹੜਾ ਸਾਰੇ ਇੱਥੇ ਅਪਰਚੂਨਿਟੀ ਉਹ ਖਰਾਬ ਕਰਨਗੇ। ਦੇ ਆਰ ਟ੍ਰਾਈਂਗ ਟੂ ਪੁਸ਼ them back. So it's eventually creating very imbalance in the world and creating a lot of related problems which are going to impact our generations to come. So it's not a really Sikh related issue only that we should be focusing on, that how it impacts the Sikhs only. So this is the kind of focus I want to come to eventually toward the end of the conversation, that this is how we are impacted as Sikhs and as non-Sikhs also of these kind of issues, and how do we really tackle them from there. ਜੀ ਭਾਈ ਸਾਹਿਬ, ਇੱਕ ਹੋਰ ਸਵਾਲ ਜਿਹੜਾ ਉੱਠਦਾ ਹੈਗਾ, ਅਸੀਂ ਦੇਖਦੇ ਹਾਂ ਕਿ ਅਸੀਂ ਖਾਸ ਤੌਰ 'ਤੇ ਜਿਹੜੀ ਪੰਜਾਬ ਦੇ ਵਿੱਚੋਂ ਮਾਈਗ੍ਰੇਸ਼ਨ ਹੈਗੀ ਹੈ 1984 ਤੋਂ ਬਾਅਦ ਹੋਈ ਹੈ, ਬਾਹਰਲੇ ਮੁਲਕਾਂ ਦੇ ਵਿੱਚ ਆ ਕੇ, ਇਕੱਲੇ ਅਮਰੀਕਾ ਦੇ ਵਿੱਚ ਨਹੀਂ, ਸਾਰੇ ਨਾਰਥ ਅਮਰੀਕਾ ਦੇ ਵਿੱਚ, ਯੂਰਪ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ ਪੋਲੀਟੀਕਲ ਅਸਾਈਲਮਸ ਜਿਹੜੀਆਂ ਹੈਗੀਆਂ ਨੇ ਸਿੱਖਾਂ ਨੇ ਲਈਆਂ ਨੇ, ਅਤੇ ਇਸੇ ਬਿਨਾਂ ਦੇ ਉੱਤੇ ਲਈਆਂ ਨੇ ਕਿ ਪਿੱਛੇ ਜਿਹੜਾ ਹੈਗਾ ਉਹ ਕੌਮ 'ਤੇ ਤਸ਼ੱਦਦ ਹੋ ਰਿਹਾ ਹੈ, ਕੌਮ ਦੇ ਉੱਤੇ ਜਿਹੜਾ ਘਾਣ ਹੈਗਾ ਕੌਮ ਦਾ ਉਹ ਕੀਤਾ ਜਾ ਰਿਹਾ ਹੈ। ਪਰ ਕਿਤੇ ਨਾ ਕਿਤੇ ਜਿਹੜਾ ਇੱਕ ਭਗੌੜਾਪਨ ਹੈਗਾ ਜਾਂ ਜਿਹੜਾ ਇਹ ਸਾਨੂੰ ਕੀ ਵਾਲੀ ਅਪਰੋਚ ਹੈਗੀ ਹੈ ਇਹ ਸਾਨੂੰ ਦੇਖਣ ਨੂੰ ਮਿਲਦੀ ਹੈ। ਸੋ ਕਿਤੇ ਨਾ ਕਿਤੇ ਕੀ ਇਹ ਲੱਗਦਾ ਕਿ ਜਿਹੜੇ ਸਿੱਖ ਹੈਗੇ ਨੇ ਉਹ ਕਿਰਤਕਣ ਹੁੰਦੇ ਜਾ ਰਹੇ ਨੇ ਜਾਂ ਸੈਲਫਿਸ਼, ਸੈਲਫ ਸੈਂਟਰਡ ਹੁੰਦੇ ਜਾ ਰਹੇ ਨੇ ਅਤੇ ਜਿਹੜਾ ਕੌਮੀ ਦਰਦ ਹੈਗਾ ਉਹਦੇ ਤੋਂ ਦੂਰ ਹੁੰਦੇ ਜਾ ਰਹੇ ਨੇ? ਕੀ ਇਹ ਗੱਲ ਮਹਿਸੂਸ ਕਰਦੇ ਹੋ ਤੁਸੀਂ? ਇਹਦੇ ਵਿੱਚ ਵੀ ਦੋ ਮੇਰੇ ਵਿਚਾਰ ਨੇ। ਇੱਕ ਵਿਚਾਰ ਹੈ ਕਿ ਸਿੱਖ ਜਿਹੜੇ ਨੇ ਉਹ ਕਿਰਤਕਣ ਨਹੀਂ ਹੈਗੇ, ਕਿਉਂਕਿ ਜਿੱਥੇ ਆ ਕੇ ਵਸੇ ਨੇ ਉਹਨਾਂ ਨੇ ਆਪਣਾ ਪੂਰਾ ਜ਼ੋਰ ਲਗਾਇਆ ਔਰ ਉਸ ਜਗ੍ਹਾ ਦੇ ਉੱਤੇ ਆਪਣੀ ਪੂਰੀ ਕੰਟਰੀਬਿਊਸ਼ਨ ਦਿੱਤੀ ਹੈ। ਭਾਵੇਂ ਉਹ ਆਪਣੇ ਆਪ ਨੂੰ ਸਰਕਾਰ ਦੇ ਅੱਗੇ ਜਾ ਕੇ ਮੰਗਣ ਦੀ ਉਹਨਾਂ ਨੇ ਕਦੀ ਉਹ ਨਹੀਂ ਰੱਖੀ ਕਿ ਅਸੀਂ ਸਰਕਾਰ ਕੋਲੋਂ ਲੈ ਕੇ ਤੇ ਸਰਕਾਰੀ ਪੈਸੇ ਦੀ ਜੀਵਨ ਗੁਜ਼ਾਰਨਾ ਜਾਂ ਕੋਈ ਬੈਨੀਫਿਟ ਲੈਣਾ। ਆਵਾਜ਼ ਕੱਟ ਰਹੀ, ਆਵਾਜ਼ ਲੋ ਹੋ ਰਹੀ ਹੈ ਤੁਹਾਡੀ ਜੀ। ਮੈਂ ਹਾਂਜੀ ਹੋਰ ਉੱਚਾ ਕਰ ਲੈਣਾ। ਸੋ ਬੇਸਿਕਲੀ ਮੈਂ ਕਹਿ ਰਿਹਾ ਸੀ ਕਿ ਜਿਹੜੇ ਦੋ ਵਿਚਾਰ ਬਣਦੇ ਨੇ ਕਿ ਸਿੱਖ ਕਿਰਤਕਣ ਨਹੀਂ ਹੈਗੇ, ਕਿਉਂਕਿ ਜਿੱਥੇ ਵੀ ਜਾ ਕੇ ਵਸੇ ਨੇ
ਉਹਨਾਂ ਨੇ ਉਸ ਸਿਸਟਮ ਦੇ ਵਿੱਚ ਜਾ ਕੇ ਕਦੀ ਸਰਕਾਰ ਦੇ ਉੱਤੇ ਬੋਝ ਨਹੀਂ ਬਣੇ। ਉਹਨਾਂ ਨੇ ਬਲਕਿ ਸਰਕਾਰ ਨੂੰ ਕੰਟਰੀਬਿਊਟ ਕੀਤਾ ਹਰ ਤਰੀਕੇ ਨਾਲ ਵੀ ਜਿੱਥੇ ਜਾ ਕੇ ਵਸੇ ਨੇ, ਤੇ ਉਹਨਾਂ ਨੇ ਇਸ ਗੱਲੋਂ ਘੱਟੋ ਘੱਟ ਇਹ ਨਹੀਂ ਰੱਖਿਆ ਹੈ ਕਿ ਅਸੀਂ ਹੁਣ ਉੱਥੋਂ ਦੇ ਚਲੋ ਭੱਜ ਕੇ ਆ ਗਏ ਹਾਂ ਤੇ ਹੁਣ ਇੱਥੇ ਆ ਕੇ ਅਸੀਂ ਵਸੀਏ ਤੇ ਇਹਨਾਂ ਕੋਲੋਂ ਸਰਕਾਰ ਦੀਆਂ ਮੌਜਾਂ ਦੇ ਜੀਵਨ ਗੁਜ਼ਾਰੀਏ। ਉਹਨਾਂ ਨੇ ਬਹੁਤ ਮਿਹਨਤ ਕੀਤੀ ਹੈ, ਬਹੁਤ ਕੁਝ ਬਣਾਇਆ ਹੈ, ਬਹੁਤ ਕੁਝ ਕਮਿਊਨਿਟੀ ਨੂੰ ਵਾਪਸ ਕੀਤਾ। ਪਰ ਜਿਹੜਾ ਦੂਸਰਾ ਪਾਰਟ ਹੈ ਉਹ ਜਿਹੜੀ ਹਿਪੋਕ੍ਰੇਸੀ ਹੈ ਕਿ ਅਸੀਂ ਗੁਰੂ ਦੇ ਸਿੱਖ ਵੀ ਹਾਂ, ਅਸੀਂ ਗੁਰਦੁਆਰੇ ਵੀ ਜਾਣਾ ਹੈ, ਅਸੀਂ ਗੱਲ ਵੀ ਸੁਣਨੀ ਹੈ, ਪਰ ਮੰਨਣੀ ਕੋਈ ਨਹੀਂ ਔਰ ਨਾ ਹੀ ਉਹਨੂੰ ਅੱਗੇ ਮੰਨ ਕੇ ਆਪਣੇ ਬੱਚਿਆਂ ਨੂੰ ਅੱਗੇ ਮੰਨਣ ਦੇਣੀ ਹੈ ਅਸੀਂ। ਤਾਂ ਮਤਲਬ ਉਹ ਜਿਹੜਾ ਹਿਪੋਕ੍ਰੇਸੀ ਹੈ ਨਾ, ਉਹਦੀ ਹੁਣ ਅੱਜ ਕੱਲ੍ਹ ਦੇ ਦਿਨਾਂ ਦੇ ਵਿੱਚ ਅਸੀਂ ਅੱਜ ਦੀ ਗੱਲ ਕਰ ਲਈਏ ਕਿ ਹੁਣ ਕੱਲ ਨੂੰ ਇੱਥੇ ਦੀਵਾਲੀ ਦਾ ਦਿਨ / ਬੰਦੀ ਛੋੜ ਦਿਵਸ ਮਨਾਇਆ ਜਾਣਾ। So it is a hypocrisy. There's no two way to it. We cannot really sugarcoat it ਕਿ ਨਹੀਂ ਜੀ ਨਹੀਂ ਦੀਵਾਲੀ ਵੀ ਚਲੋ ਵੀ ਸਾਡਾ ਵੀ ਤਿਉਹਾਰ ਸੀ, ਗੁਰੂ ਸਾਹਿਬ ਵਾਪਸ ਆਏ। ਨਹੀਂ, ਇਹ ਗੱਲਾਂ ਇੱਕ ਪਾਸੇ ਸਾਨੂੰ ਇੱਕ ਪਾਸੇ ਲੱਗਣਾ ਹੀ ਪੈਣਾ ਕਿਸੇ ਟਾਈਮ ਤੇ ਆ ਕੇ ਕਿ ਸਾਡੇ ਬੱਚੇ ਇੰਨੇ ਕੁ ਪਾਗਲ ਭੂਸੇ ਚ ਪਏ ਹੋਏ ਨੇ ਕਿ ਜੀ ਅਸੀਂ ਕਿਉਂ ਨਹੀਂ ਦੀਵਾਲੀ ਮਨਾ ਸਕਦੇ। ਔਰ ਮੇਰਾ ਬੜਾ ਸਿੰਪਲ ਸਿੱਧਾ ਜਿਹਾ ਆਨਸਰ ਹੁੰਦਾ ਕਿ ਫਿਰ ਅਸੀਂ ਈਦ ਕਿਉਂ ਨਹੀਂ ਮਨਾਉਂਦੇ, ਅਸੀਂ ਕ੍ਰਿਸਮਸ ਕਿਉਂ ਨਹੀਂ ਮਨਾਉਂਦੇ? ਵੀ ਤਾਂ ਸਾਰਿਆਂ ਦੇ ਤਿਉਹਾਰ ਸਾਂਝੇ ਨੇ। ਅਸੀਂ ਕਿਉਂ ਨਹੀਂ ਜਦੋਂ ਈਦ ਆਉਂਦੀ ਹੈ ਅਸੀਂ ਕਿਉਂ ਨਹੀਂ ਕਿਸੇ ਨੂੰ ਫੋਨ ਕਰਕੇ ਕਹਿੰਦੇ ਕਿ ਈਦ ਮੁਬਾਰਕ? ਆਪਣੇ ਪਰਿਵਾਰਾਂ ਦੇ ਵਿੱਚ ਅਸੀਂ ਕਿਉਂ ਹੈਪੀ ਦੀਵਾਲੀ ਜਾਂ ਰੱਖੜੀਆਂ ਮਨਾਉਣ ਜੋਗੇ ਹੈਗੇ ਹਾਂ? ਅਸੀਂ ਇਹ ਨਹੀਂ ਕਦੀ ਕਹਿੰਦੇ ਕਿ ਵੀ ਆਪਣੇ ਪਰਿਵਾਰ ਨੂੰ ਪਿੱਛੇ ਕਾਲ ਕਰਕੇ ਅੱਜ ਈਦ ਮੁਬਾਰਕ ਵੀ ਕਹੀਏ ਕਿ ਵੀ ਸਾਡਾ ਉਹ ਵੀ ਤੇ ਸਾਡੇ ਤਿਉਹਾਰ ਤੇ ਸਾਰਿਆਂ ਦਾ ਸਾਂਝਾ ਤਿਉਹਾਰ ਨੇ। ਸੋ ਉਹ ਚੀਜ਼ਾਂ ਤੋਂ ਅਸੀਂ ਜਿਹੜਾ ਸਾਡਾ ਹਿਪੋਕ੍ਰੇਸੀ ਦਾ ਜਿਹੜਾ ਲੈਵਲ ਹੈ ਨਾ, ਉਹ ਸਾਨੂੰ ਪਿਛਲੀ ਜਨਰੇਸ਼ਨ ਨੇ ਜਿਹੜਾ ਦਿੱਤਾ। ਅਗਲੀ ਜਨਰੇਸ਼ਨ ਹੁਣ ਕਨਫਿਊਜ਼ਡ ਹੈ ਉਹਦੇ ਵਿੱਚ। ਬਹੁਤ ਜ਼ਿਆਦਾ ਬੱਚੇ ਜਿਹੜੇ ਇੱਥੇ ਆ ਕੇ ਪਤਿਤ ਵੀ ਹੋਏ ਨੇ, ਜਿਹੜੇ ਖਾਸ ਕਰਕੇ ਇੱਥੋਂ ਦੇ ਬੌਰਨ ਬ੍ਰੌਟ ਅਪ ਸੀ, ਗੁਰਦੁਆਰਾ ਸਿਸਟਮ ਦੇ ਵਿੱਚ ਸੀ, ਪੇਰੈਂਟਸ ਚੰਗੇ ਭਲੇ ਆਪਣਾ ਅੰਮ੍ਰਿਤਧਾਰੀ ਸਿੰਘ ਵੀ ਨੇ ਜਿਨ੍ਹਾਂ ਦੇ ਅੱਗੋਂ ਬੱਚੇ ਹੋਏ ਨੇ, ਉਹ ਥੋੜੇ ਜਿਹੇ ਉਸ ਲੈਵਲ ਦੀ ਹਿਪੋਕ੍ਰੇਸੀ ਨਹੀਂ ਉਹਨਾਂ ਨੂੰ ਕਨਫਿਊਜ਼ ਕੀਤਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਲੱਗਾ ਕਿ ਨਹੀਂ ਇਹਦੇ 'ਚ ਕੋਈ ਵੈਲਿਊ ਨਹੀਂ ਹੈ ਸਿਸਟਮ ਦੇ ਵਿੱਚ, ਤੋਂ ਉੱਥੋਂ ਨਿਕਲੇ ਨੇ। ਇਹ ਮੇਰਾ ਮੰਨਣਾ ਹੈਗਾ। ਹੁਣ ਅੱਗੇ ਹੋ ਸਕਦਾ ਮੈਂ ਗਲਤ ਹੀ ਹੋਵਾਂ, ਮੇਰੀ ਉਮਰ ਅਜੇ ਉਹ ਤਜਰਬਾ ਨਹੀਂ ਹੋਇਆ ਮੈਨੂੰ ਇੰਨਾ ਜ਼ਿਆਦਾ ਵੀ ਇਕੱਠਾ, ਪਰ ਫਿਰ ਵੀ ਜਿੰਨਾ ਕੁ ਮੈਂ ਦੇਖਿਆ ਪੜ੍ਹਿਆ ਸੁਣਿਆ ਨਾ ਕੋਲੋਂ ਬੱਚਿਆਂ ਦੇ ਨਾਲ ਵਿਚਰਨ ਦਾ ਮੌਕਾ ਮਿਲਿਆ, so they think that we are the biggest hypocrites ever and they don't want to follow us eventually. ਜੀ ਤੇ ਭਾਈ ਸਾਹਿਬ ਜੇ ਇਹ ਸਾਰੇ ਪਾਰਟ ਜਿੱਥੇ ਇੱਕ ਨੈਗੇਟਿਵ ਆਸਪੈਕਟ ਹੈਗਾ ਇਸ ਸਾਰੇ ਜਿਹਦੇ ਤੇ ਅਸੀਂ ਗੱਲਬਾਤ ਕਰ ਰਹੇ ਹਾਂ, ਇਹ ਸਾਰੇ ਘਟਨਾਕ੍ਰਮ ਦਾ, ਉੱਥੇ ਹੀ ਇੱਕ ਪੋਜ਼ਿਟਿਵ ਪੱਖ ਵੀ ਹੈ। ਸਿੱਖ ਜਿਹੜੇ ਐਕਟਿਵਿਜ਼ਮ ਦੇ ਨਾਲ ਰਿਲੇਟਡ ਹੈਗੇ ਨੇ, ਅਜੋਕੇ ਇਤਿਹਾਸ ਨੂੰ ਅਗਲੀ ਜਨਰੇਸ਼ਨ ਤੱਕ ਪਾਸ ਔਨ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਉੱਥੇ ਹੀ ਇਹ ਜਿਹੜਾ ਦੁਖਾਂਤ ਵਾਪਰਿਆ ਸੀ 1984 ਦੇ ਵਿੱਚ, ਇਹਨੂੰ ਐਜ਼ ਅ ਜੈਨੋਸਾਈਡ ਰੈਕੋਗਨਾਈਜ਼ ਕਰਾਉਣ ਦੀ ਜਿਹੜੀ ਮੁਹਿੰਮ ਹੈਗੀ ਹੈ ਉਹ ਵੀ ਸਾਨੂੰ ਵਿਦੇਸ਼ਾਂ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ। ਖਾਸ ਤੌਰ 'ਤੇ ਜੇ ਨਾਰਥ ਅਮਰੀਕਾ 'ਤੇ ਫੋਕਸ ਕਰੀਏ ਤਾਂ ontario ਪ੍ਰੋਵਿੰਸ ਕੈਨੇਡਾ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਿਆ ਕਿ ਉੱਥੋਂ ਦੀ ਜਿਹੜੀ ਸੂਬਾਈ ਅਸੈਂਬਲੀ ਹੈਗੀ ਹੈ ਉਹਨੇ ਇਸ ਕਤਲੇਆਮ ਨੂੰ ਨਸਲਕੁਸ਼ੀ ਵਜੋਂ ਜਿਹੜੀ ਪ੍ਰਮਾਣਿਕਤਾ ਹੈਗੀ ਹੈ ਉਹ ਦਿੱਤੀ ਹੈ। ਅਮਰੀਕਾ ਦੇ ਵਿੱਚ ਕਈ ਸ਼ਹਿਰਾਂ ਦੇ ਵਿੱਚ ਇੱਦਾਂ ਦੇ ਜਿਹੜੇ ਰੈਜ਼ੋਲੂਸ਼ਨਸ ਹੈਗੇ ਨੇ ਸਿਟੀ ਕਾਉਂਸਲਸ ਵੱਲੋਂ ਪਾਸ ਕੀਤੇ ਜਾ ਚੁੱਕੇ ਨੇ। ਕੈਲੀਫੋਰਨੀਆ ਤੇ ਹੋਰ ਸਟੇਟਸ ਦੇ ਵਿੱਚ, ਪੈਨਸਿਲਵੇਨੀਆ ਸੂਬੇ ਦੇ ਵਿੱਚ ਜਿਹੜਾ ਇਹ ਰੈਜ਼ੋਲੂਸ਼ਨ ਹੈਗਾ ਪਿਛਲੇ ਹਫ਼ਤਿਆਂ ਦੇ ਵਿੱਚ ਉਹ ਪਾਸ ਕੀਤਾ ਗਿਆ। 1984 ਦੇ ਕਤਲੇਆਮ ਨੂੰ ਨਸਲਕੁਸ਼ੀ ਜਿਹੜਾ ਹੈਗਾ ਉਹ ਨਸਲਕੁਸ਼ੀ ਵਜੋਂ ਮਾਨਤਾ ਦਿੱਤੀ ਗਈ ਹੈ। 1 ਨਵੰਬਰ ਦਾ ਦਿਨ ਕਨੈਟਿਕਟ ਸਟੇਟ ਵੱਲੋਂ ਸਿੱਖ ਜੈਨੋਸਾਈਡ ਰਿਮੈਂਬਰੈਂਸ ਡੇ ਵਜੋਂ ਜਿਹੜਾ ਹੈਗਾ ਉੱਥੇ ਮਨਾਇਆ ਜਾਂਦਾ ਤੇ ਉਸ ਸੰਬੰਧੀ ਜਿਹੜੇ ਸਮਾਗਮ ਹੈਗੇ ਆ ਉਹ ਆਉਂਦੀ 10 ਤਰੀਕ ਨੂੰ ਕਨੈਟਿਕਟ ਦੀ ਸਟੇਟ ਅਸੈਂਬਲੀ ਦੇ ਵਿੱਚ ਵੀ ਹੋਣ ਜਾ ਰਹੇ ਨੇ। ਸੋ ਜਿਹੜਾ ਇਹ ਇੱਕ ਪੋਜ਼ਿਟਿਵ ਇੰਪੈਕਟ ਹੈਗਾ ਜਾਂ ਪੋਜ਼ਿਟਿਵ ਪਾਰਟ ਹੈਗਾ, ਇਹਨੂੰ ਤੁਸੀਂ ਕਿਵੇਂ ਦੇਖਦੇ ਹੋ, ਕਿਵੇਂ ਇਹਦਾ ਮੁਲਾਂਕਣ ਕਰਦੇ ਹੋ ਤੇ ਆਉਣ ਵਾਲੀ ਜਨਰੇਸ਼ਨ ਦੇ ਉੱਤੇ ਇਹਦਾ ਕਿੰਨਾ ਕੁ ਪ੍ਰਭਾਵ ਜਿਹੜਾ ਹੈਗਾ ਅੱਜ ਦੀ ਨੌਜਵਾਨ ਪੀੜ੍ਹੀ ਦੇ ਉੱਤੇ ਪੈਂਦਾ ਨਜ਼ਰ ਆਉਂਦਾ ਹੈ? Let me start with the message I want to deliver to the youth today and then connect it back to your question because it's going to connect it. ਤੁਹਾਡੀ ਆਵਾਜ਼ ਘਟ ਰਹੀ ਹੈ ਭਾਈ ਸਾਹਿਬ। ਓਕੇ ਇੱਕ ਸੈਕਿੰਡ ਮੈਨੂੰ ਦਿਓ, ਮੈਂ ਆਪਣਾ ਫੋਨ ਚਲਾਉਣਾ। ਹਾਂਜੀ ਮਾਫੀ ਚਾਹੁੰਦਾ ਮੈਂ ਉਹਦੇ ਲਈ। ਮੇਰਾ ਜਿਹੜਾ ਮੈਂ what I want to do is that deliver the message what I want to deliver to the youth today in the context of the event and then connect it back with your question because that's going to relate it so very well that we will understand that what the message is and why it is kind of so important to understand this message. The message is that this is what happens when the hate is promoted, when the minorities are suppressed, when the people are left behind, when the justice is not served. This is what we do basically, that the 1984 happens, 2002 happens, many other things happens, Syria happens, the Guatemala happens. All these things are related to each other because these are all the root causes are the same, that the hate was promoted by the local governments, the state governments, and then eventually the justice is not served.
people are not taken care of, the minorities are, really suppressed in order to really gain the control. So what happens to all this is that eventually this is creating the imbalance in the world. What we can do is get the youth, specifically the leaders of tomorrow, they can start impacting the local politics to really address these issues, the underlying issues. And this is the step you have said, all the state recognition to this particular event is basically the answer to the same thing that local people, local activists understood this, the root cause, and they took action. They impacted the local politics, saying that, no, you need to recognize this. This is the first step. Then we will come to a global picture that all the other events, similar events, should be recognized the very same way. So it will be a first milestone that 1984 was recognized as a genocide. Now eventually we can go back and say that, look at the evidence, the 2002 happened the very same way, it needs to be recognized the very same way. That the government committed the genocide. It was the government playing all the roles, not the people. It wasn't a communal violence. So this is the kind of answer to the same thing what I'm saying, that eventually when we start involving ourselves, when we become active, involving ourselves into the local politics, you don't have to be a politician to impact the local politics. But when you start doing that, and then you move on to the second step to go to the state level, third level is your national politics, and the eventual fourth level, the topmost, is the global politics, where you can put an impact saying that these things need to stop, because this is where all the, like, if we could, the hot topic today is the caravan coming to the United States, right? And I'm using that word, I don't want to use that word because they are refugees. They are running away from the, persecution from their country. So I'm using the term because it's popular and people understand what I'm referring to. And on the other hand, we start sending forces out there to stop them. Think about it, why they are running away from their homelands. Why would you leave, everything you have, every belongings you have, you just start walking thousands of miles with the children and women? What is the cause of it? Just few dollars? I don't think so. So as long as we understand this as the leaders of tomorrow, that we need to address the underlying issue. And we don't say that the United States is the only country which will have the resources to really go and either support these countries financially or, have some people migrated to their country. No, it's not the answer. But when the global leaders of the developed countries start understanding that, we can stop this from happening by working with these countries, whatever they need, whatever needs to be done, at least have a voice on the global platform that these countries need to stop killing their own people and eventually, have all the economies flourishing in those countries. So all these things can be addressed basically through a political system, as long as we educate ourselves, our, surroundings, and then eventually move to that level that we need to be involved, be active, to really put an impact somewhere. So this is the kind of message I want to, as I said in the beginning, that the question is very valid, that, they are recognizing this 1984 event. Wonderful. This is the first milestone. Now the next step, we shouldn't stop here. We should go back to the same people who did this. We should go back to, at least it's easy for them to understand that 2002 was the exact same thing, recognize that also as a genocide. Right? Same thing with the Kashmir, what is happening there is also a systematic genocide happening there. So we can go back to the same people asking for the same, and this is building the, like, one block at a time, saying that the wall will be built of these kind of, events, eventually recognitions, that we will be able to tell that, look at these evidences, look at these governments who have really, really, really understood the events and recognized them as the genocide. So now we need to talk about it accordingly. Now we need to label them accordingly, address them accordingly, and treat them accordingly. जी बिल्कुल भाई साहब ਜਾਂਦੇ ਜਾਂਦੇ ਇੱਕ ਯੂਥ ਦੇ ਹਵਾਲੇ ਨਾਲ ਮੈਂ ਦੁਬਾਰਾ ਉਹ ਚਾਹੂੰਗਾ ਕਿ ਜਿਵੇਂ ਯੂਥ ਨੂੰ ਜਿਹੜੇ ਇਦਾਂ ਦੇ ਇਵੈਂਟਸ ਹੈਗੇ ਨੇ ਜਾਂ ਜਿਹੜੀ ਇਹ ਰੈਕਗਨੀਸ਼ਨ ਹੈਗੀ ਹੈ 1984 ਸਿੱਖ ਜੈਨੋਸਾਈਡ ਦੀ ਇਹਨਾਂ ਮੁਲਕਾਂ ਦੇ ਵਿੱਚ ਬੈਠ ਕੇ ਇਹ ਰੈਕਗਨੀਸ਼ਨ ਜਦੋਂ ਹੋ ਰਹੀ ਹੈ ਤਾਂ ਇਵੈਂਚੁਅਲੀ ਇਟ ਵਿਲ ਲੀਡ ਟੂ ਅਕਾਊਂਟੇਬਿਲਿਟੀ ਟੂ ਬਟ ਉਹਦੇ ਲਈ ਜਿਹੜੀ ਅੱਜ ਦੀ ਜਨਰੇਸ਼ਨ ਹੈਗੀ ਹੈ ਸਿੱਖ ਯੂਥ ਹੈਗਾ ਉਹਨੂੰ ਅੱਗੇ ਆਉਣਾ ਪੈਣਾ ਤੇ ਇਹ ਜਿਹੜੀ ਮੁਹਿੰਮ ਹੈਗੀ ਹੈ ਇਹਨੂੰ ਲੀਡ ਕਰਨਾ ਪੈਣਾ ਸੋ ਉਸ ਹਵਾਲੇ ਨਾਲ ਤੁਸੀਂ ਕਿਵੇਂ ਦੇਖਦੇ ਹੋ ਕਿ ਜਿਹੜਾ ਅੱਜ ਦਾ ਯੂਥ ਹੈਗਾ ਉਹ ਉਸ ਦੇ ਲਈ ਤਿਆਰ ਹੈ ਜਾਂ
ਤਿਆਰ ਹੋ ਰਿਹਾ ਹੈ ਤੇ ਖਾਸ ਤੌਰ ਤੇ ਜਿਵੇਂ ਤੁਸੀਂ ਜਾਰਜ ਮੈਸਨ ਯੂਨੀਵਰਸਿਟੀ ਦੀ ਗੱਲ ਕੀਤੀ ਹੈ, ਉੱਥੇ ਜਿਹੜਾ ਇਹ ਈਵੈਂਟ ਇੱਕ ਸੈਮੀਨਾਰ ਕਰਵਾਇਆ ਗਿਆ, ਕਿ ਉੱਥੇ ਇਸ ਈਵੈਂਟ ਨੇ ਕਿੱਦਾਂ ਦਾ ਇੰਪੈਕਟ ਛੱਡਿਆ ਯੂਥ ਦੇ ਮਨਾਂ ਦੇ ਉੱਤੇ? When I said I was thoroughly impressed with the performance of our youth, and also the participation ਸੀ ਜਿਹੜੀ ਉਹਨਾਂ ਦੀ 40% ਦੇ ਕਰੀਬ Sikhs and Indians combined, and then 60% plus I would say non-Sikhs, the other communities were there. They received it very well. Most of them were in tears after knowing, learning about these events, and also at the same time impacted that how can we serve, how can we help, can we go back to India and provide some kind of help there, can we do anything here locally. So this is what was suggested by the youth as well, that go ahead and be involved in the local politics, talk to your reps and make them aware of these things when they are making deals with India and other countries which suppress their minorities. They need to be aware of these things. So definitely it's going to bring that wave and change the air tomorrow, and all the climate will change eventually, but we need to do more, and we just need to have our youth trained very well, and then eventually let them handle the game from here and keep impacting their local surroundings as much as they can through their universities, colleges, where they go, or eventually when they start working, if they can be involved in local Gurdwara Sahib to do seva, or generally hold seminars with their workplaces and other places they can impact. They should definitely be doing that. ਜੀ ਬਿਲਕੁਲ ਭਾਈ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਸਮਾਂ ਕੱਢ ਕੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ ਤੁਹਾਡੇ ਕੋਲੋਂ। ਬਹੁਤ ਬਹੁਤ ਧੰਨਵਾਦ। ਫਤਿਹ ਦੀ ਸਾਂਝ ਪਾਈ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਉਮੀਦ ਕਰਦੇ ਹਾਂ ਕਿ ਜਿਹੜੀ ਅੱਜ ਦੀ ਸਾਡੀ ਇਹ ਸਾਰੀ ਗੱਲਬਾਤ ਸੀ 1984 ਤੋਂ ਲੈ ਕੇ ਜਸਟਿਸ ਤੱਕ ਦੀ ਜਿਹੜੀ ਇਹ ਉਹਦੇ ਨਾਲ ਰਿਲੇਟਡ ਗੱਲਬਾਤ ਸੀ, ਉਮੀਦ ਕਰਦੇ ਹਾਂ ਤੁਹਾਨੂੰ ਸਾਰਿਆਂ ਨੂੰ ਪਸੰਦ ਆਈ ਹੋਵੇਗੀ। ਇਵੈਂਚੁਅਲੀ ਜਿਵੇਂ ਭਾਈ ਸੁਰਿੰਦਰ ਸਿੰਘ ਹੋਰਾਂ ਦਾ ਕਹਿਣਾ ਹੈਗਾ ਕਿ ਇਵੈਂਚੁਅਲੀ ਇਹ ਗੱਲ ਇੱਥੇ ਆ ਕੇ ਮੁੱਕਦੀ ਹੈ ਕਿ ਸਾਨੂੰ ਬਾਹਰ ਨਿਕਲਣਾ ਪੈਣਾ ਅਤੇ ਇਸ ਸਾਰੇ ਪਾਰਟ ਦੇ ਨਾਲ ਜੁੜ ਕੇ ਇਸ ਸਟਰਗਲ ਨੂੰ ਅੱਗੇ ਲੀਡ ਕਰਨ ਦੀ ਜਿਹੜੀ ਲੋੜ ਹੈਗੀ ਹੈ। ਸੋ ਉਹਦੇ ਲਈ ਆਪਣਾ ਜਿਹੜਾ ਉਪਰਾਲਾ ਹੈਗਾ, ਜਿਹੜਾ ਵੀ ਇੰਡੀਵਿਜੂਅਲ ਜਿਵੇਂ ਵੀ ਜਿਸ ਹਿਸਾਬ ਨਾਲ ਵੀ ਕਰ ਸਕਦਾ ਉਹ ਕਰਨ ਦੀ ਲੋੜ ਹੈਗੀ ਹੈ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਅੱਜ ਅਸੀਂ ਇੱਥੇ ਹੀ ਜਿੱਥੇ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ, ਜਾਂਦੇ ਜਾਂਦੇ ਜਿੱਥੇ ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ, ਸਾਡੇ ਹੋਮਲੈਂਡ ਦੇ ਵਿੱਚ ਜਿੱਥੇ ਅਗਲਾ ਦਿਨ ਅੱਜ ਚੜ੍ਹ ਚੁੱਕਿਆ, ਸੋ ਸਾਰੇ ਜਿਹੜੇ ਦਰਸ਼ਕ ਸਾਡੇ ਨਾਲ ਇਸ ਵਕਤ ਜੁੜੇ ਹੋਏ ਨੇ ਉਹਨਾਂ ਨੂੰ ਬੰਦੀ ਛੋੜ ਦਿਵਸ ਦੀਆਂ ਵੀ ਲੱਖ ਲੱਖ ਵਧਾਈਆਂ। ਇਸ ਦੇ ਨਾਲ ਅੱਜ ਦੇ ਸ਼ੋਅ ਦੀ ਅਸੀਂ ਇੱਥੇ ਹੀ ਸਮਾਪਤੀ ਕਰਦੇ ਹਾਂ। ਦੁਬਾਰਾ ਫਿਰ ਕੱਲ੍ਹ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।